मेरा नाम जी गुड्डू कमाल है, तो मेरा नाम जो उस्ताद है ना वो सरदार कमाल साहब ने मैनू कहा गया सी कि ड्रामे इसलिए जहर है गुड्डू कमाल तुहानू पता गंदियां जुगतां करदा ते इनू इस ड्रामे च नहीं होना चाहिए। है छोटी सी लेकिन मोटी सी। ਜਦੋਂ सरफराज विक्की ने कुड़ी चुकी है ना, मेरा दिल करता है गोली मार दियां। तेरे ये ड्रामे तेरे घर वाले भी वेखदे नहीं मैं केबल ते ज़ाहिर लगे होंदे ने। साडा भाई आ गया, भाई नूं अगे कर दिओ। ਤੁਹਾਡੇ ਕੈਮਰਾਮੈਨ ਦਾ ਮੂੰਹ ਵਾਲਾ ਕਹਿੰਦੇ ਇੰਜ ਜੇ ਤੂੰ ਹਟ ਕੇ ਕਿਸੇ ਹੋਰ ਆਪਣੇ ਤੁਸੀਂ ਮੈਨੂੰ ਰਜਨੀਕਾਂਤ ਤੋਂ ਤੁਹਾਨੂੰ ਜੁਗਤ ਕਿਉਂ ਨਹੀਂ ਹੋ ਸਕਦੀ, ਮੈਨੂੰ ਇਹ ਦੱਸੋ। ਭਾਈ ਜਾਨ ਤੁਹਾਨੂੰ ਵੀ ਕਰ ਸਕਨੇ ਅਸੀਂ ਮਾਂ ਮੈਨੂੰ ਸਿੰਧ ਕੇ ਪਤਾ ਕਿ ਖਾਤੇ ਕਿ ਪਤਾ ਕਿ ਬਾਂਦ ਕਿ ਪੋ ਇਹ ਕੀ ਭਲਾ ਮੈਂ ਕਿਹਾ ਨਹੀਂ ਪਤਾ ਤੁਹਾਨੂੰ ਗੰਦੀਆਂ ਗਾਲਾਂ ਕੱਢੀਆਂ ਨਾ। अस्सलाम वालेकुम नाज़रीन, मैं हूँ खिज़र अब्बास और आप देख रहे हैं पाकिस्तान। मेरे साथ इस वक्त शरारती लड़का थिएटर में गंदी जुगत मारने में मशहूर गुड्डू कमाल, उससे बात करते हैं और उससे पहला सवाल ये करते हैं, आप इतने गंदी जुगत क्यों मारते हैं और इतने गंदे स्टाइल क्यों करते हैं? जी खिज़र भाई ਮੈਨੂੰ ਦੱਸੋ ਜਿਹੜਾ ਤੁਸੀਂ ਡਰਾਮਾ ਦੇਖਿਆ ਇਹ ਜਿਹੜਾ ਡਰਾਮਾ ਸਾਡਾ ਆਪਣੀ ਫੈਮਿਲੀ ਨਾਲ ਬਹਿ ਕੇ ਤੁਸੀਂ ਦੇਖ ਸਕਦੇ ਸੁਣੋ? बिल्कुल देख सकते हैं, ਇਹ ਗਰੰਟੀ ਹੈ। गारंटी। ਮੈਨੂੰ ਕਿਹਾ ਗਿਆ ਸੀ ਕਿ ਡਰਾਮੇ ਇਸ ਲਈ ਜ਼ਹਿਰ ਹੈ ਗੁੱਡੂ ਕਮਾਲ। ਹਾਂ ਕੁਝ ਦੋਸਤਾਂ ਨੇ ਕਹਿ ਦਿੱਤਾ ਨਾ ਕਿ ਡਰਾਮਾ ਹੋ ਰਿਹਾ ਲੇਕਿਨ ਗੁੱਡੂ ਕਮਾਲ ਤੁਹਾਨੂੰ ਪਤਾ ਗੰਦੀਆਂ ਜੁਗਤਾਂ ਕਰਦਾ ਤੇ ਇਹਨੂੰ ਇਸ ਡਰਾਮੇ 'ਚ ਨਹੀਂ ਹੋਣਾ ਚਾਹੀਦਾ। ਲੇਕਿਨ ਜਿਹੜਾ ਸਾਡਾ ਪ੍ਰਮੋਟਰ ਪ੍ਰੋਡਿਊਸਰ ਕੈਸਰ ਸੁਨਾਉਲਾ ਸਾਹਿਬ ਉਹਨੇ ਕਿਹਾ ਇਹਨੇ ਤੇ ਫਿਰ ਹੋਣਾ ਜੀ, ਲੇਕਿਨ ਮੈਂ ਜੋ ਕਰਵਾਵਾਂਗਾ ਉਹ ਕਰੇਗਾ। ਆਇਆ ਕਿ ਸਾਡੇ ਐਕਸ਼ਨ ਕੋਈ ਐਸਾ ਤੁਹਾਨੂੰ ਬੇਹੂਦਾ ਲੱਗਾ ਹੋਵੇ? नहीं थोड़ा जिहा भी लगा हुए दसो। ऐसा तो कुछ नहीं लगा। अच्छा गुड्डू, किस तरह सारा कुछ कर लेना तू? किस तरह जंगी गंदी जुगत जिहड़ी है वो तेरी ईजाद हुई तेरे कोल? देखो ਤੁਹਾਡੀ ਵਜ੍ਹਾ ਤੋਂ ਮੈਂ ਬਹੁਤ ਬਦਨਾਮ ਹੋਇਆ ਵਾਂ, ਯਕੀਨ ਕਰੋ। ਇਹਦੇ ਮੌਜੂਦ ਤੁਸੀਂ ਹੋ। ਉਹ ਕਿਸ ਤਰ੍ਹਾਂ? ਉਹ ਜਿਹੜੀ ਤੁਸੀਂ ਪੋਸਟ ਕੀਤੀ ਸੀ ਨਿਗਾਰ ਚੌਧਰੀ ਵਾਲੀ, ਮੈਂ ਤੇ ਐਜ਼ ਸ਼ੁਗਲ ਬਣਾਇਆ ਕਿ ਪੱਪਾ ਪਾ ਲਓ। ਇਹਨਾਂ ਨੇ ਪੋਸਟ ਕੀਤੀ ਔਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿੰਨੇ ਲਾਈਕਸ ਮਿਲੇ ਨੇ ਉਸ ਜੋ ਉੱਤੇ ਲਿਖਿਆ ਸੀ। ਇਹਨਾਂ ਨੇ ਫਰਮਾਇਆ ਜਨਾਬ ਨੇ ਵਾਹ ਵਾਹ, ਲੋਕਾਂ ਨੇ ਇੰਨਾ ਕਲਿੱਕ ਕੀਤਾ ਨਾ ਉਸ ਵੀਡੀਓ ਨੂੰ। ਹੈ ਛੋਟੀ ਸੀ ਲੇਕਿਨ ਮੋਟੀ ਸੀ, ਹੈ ਨਾ? ਤੁਹਾਨੂੰ ਫੀਲ ਹੋਇਆ ਨਾ? ਲੇਕਿਨ ਇਹ ਡਰਾਮਾ ਉਤਰਨਾ ਨਹੀਂ ਸੀ ਚਾਹੀਦਾ। ਮੇਰੇ ਦਿਲ ਦੀ ਖੁਆਇਸ਼ ਸੀ ਕਿ ਡਰਾਮਾ ਕਰ ਰਹੇ ਹਾਂ ਤਮਾਮ ਕਿ ਅਚਾਨਕ ਹੋ ਜਾਂਦਾ ਦੌਰਾ ਪੈਂਦਾ ਹੁੰਦਾ ਫਿਰ ਇਸ਼ਾਰਾ ਹੋ ਗਿਆ, ਪਤਾ ਨਹੀਂ ਕਿੰਨੇ ਕੀਤਾ ਜਿੰਨ ਆ ਗਿਆ ਸੀ। ਗੁੱਡੂ ਜੀ ਇਸ ਡਰਾਮੇ ਵਿੱਚ ਕਿਸ ਤਰ੍ਹਾਂ ਕੰਟਰੋਲ ਕੀਤਾ ਤੂੰ ਆਪਣੇ ਆਪ ਨੂੰ, ਆਪਣੇ ਉਹਨਾਂ ਸਟਾਈਲਾਂ ਨੂੰ? ਉਹਨਾਂ ਸਟਾਈਲਾਂ ਨੂੰ ਜਦੋਂ ਸਰਫਰਾਜ਼ ਵਿੱਕੀ ਨੇ ਕੁੜੀ ਚੁੱਕੀ ਹੈ ਨਾ, ਮੇਰਾ ਦਿਲ ਕਰਦਾ ਇਹਨੂੰ ਗੋਲੀ ਮਾਰ ਦਿਆਂ। ਉਹ ਗਾਣੇ 'ਚ ਆਹੋ ਮਤਲਬ ਸੱਚੀ ਮੁੱਚੀ ਸਮਝ ਲਓ ਤੁਹਾਡੇ ਵਰਗੇ ਬੰਦਾ ਕਿੱਥੇ ਲੈ ਕੇ ਗਿਆ ਸੀ। ਹਾਂ ਜਦੋਂ ਉਹਨੇ ਗਾਣੇ ਚੁੱਕੀ ਤੇ ਮੈਂ ਜਿਹੜਾ ਆਪਣਾ ਹੀਰੋ ਨੂੰ ਕਿਹਾ ਕਿ ਬਸ ਕਰ ਦੇ ਇਹਨੂੰ ਹੀਰੋਇਨ ਬਣਾਉਣਾ। ਉਸ ਤੋਂ ਬਾਅਦ ਜਿਹੜਾ ਮੈਂ ਅਸਲ ਬਣਿਆ ਚੰਗਾ ਭਲਾ ਪਸਤੌਲ ਲੱਗਾ ਤਾਂ ਮੈਨੂੰ ਅਸਲਮ ਬਣਾ ਕੇ ਬਿਊਟੀ ਬਕਸ ਛਤਰੀ ਮੈਡਮ ਇਹ ਮੈਡਮ ਉਹ ਵੀ ਤੁਸੀਂ ਵੇਖਿਆ। ਲੇਕਿਨ ਅਸਲਮ ਤੋਂ ਤੁਸੀਂ ਕਿਉਂ ਹੱਸੇ ਹੋ? ਬਸ ਸਾਡਾ ਕਸਲਮ ਹੈਗਾ। ਉਹ ਅਸਲਮ ਨੂੰ ਮੈਂ ਦੇਖਿਆ ਵੀਡੀਓ, ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਸਲਮ ਭਾਈ ਤੁਸੀਂ ਸੋ, ਲੇਕਿਨ ਮੈਂ ਅਸਲਮ ਜਿਹੜਾ ਮੇਰੇ ਜ਼ਿਹਨ 'ਚ ਸੀ ਨਾ ਉਹ ਦੂਸਰਾ ਸੀ। ਠੀਕ ਹੋ ਗਿਆ। ਉਹ ਮੇਰਾ ਸਵਾਲ ਫਿਰ ਉੱਤੇ ਕਿ ਕੰਟਰੋਲ ਕਿਸ ਤਰ੍ਹਾਂ ਕੀਤਾ ਤੁਸੀਂ ਆਪਣੇ ਆਪ ਨੂੰ ਇਹਨਾਂ ਸਟਾਈਲਾਂ ਨੂੰ, ਕਿਉਂਕਿ ਇਸ ਡਰਾਮੇ ਦੇ ਵਿੱਚ ਸਾਨੂੰ ਉਹ ਨਜ਼ਰ ਨਹੀਂ ਆਏ। ਲੇਕਿਨ ਉਹ ਨਹੀਂ ਨਜ਼ਰ ਆਇਆ ਤੇ ਤੁਹਾਨੂੰ ਸਹੀ ਫਨਕਾਰ 'ਚ ਨਜ਼ਰ ਆਇਆ ਨਾ? ਇਹ ਦੱਸੋ ਤੁਸੀਂ ਗੱਲ। ਫਨਕਾਰ ਤੋਂ ਹੈ, ਇਹ ਗੱਲ ਹੈ। ਫਨਕਾਰ ਕੋਈ ਐਵੇਂ ਬਣ ਜਾਂਦਾ? ਉਹ ਅੱਛਾ ਤੇਰਾ ਉਸਤਾਦ ਕੌਣ? ਜਿਵੇਂ ਤੁਹਾਨੂੰ ਨਹੀਂ ਪਤਾ ਦੱਸ ਦਿਓ। ਮੇਰਾ ਨਾਂ ਜੀ ਗੁੱਡੂ ਕਮਾਲ ਹੈ ਤੇ ਮੇਰਾ ਨਾਂ ਜਿਹੜਾ ਉਸਤਾਦ ਹੈ ਨਾ ਉਹ ਸਰਦਾਰ ਕਮਾਲ ਸਾਹਿਬ ਨੇ। ਤੇ ਬੜਾ ਹੀ ਦੇਰ ਉਹਨਾਂ ਕੋਲ ਕੰਮ ਕੀਤਾ। ਉਦੋਂ ਤੁਸੀਂ ਜਵਾਨ ਹੁੰਦੇ ਸੋ, ਹੁਣ ਵੀ ਤੁਸੀਂ ਜਵਾਨ ਹੀ ਹੋ ਤੇ ਮੈਂ ਵੀ ਜਵਾਨ ਹੀ ਹਾਂ। ਸਰਦਾਰ ਕਮਾਲ ਦਾ ਕੰਮ ਕਰਨ ਦਾ ਸਟਾਈਲ ਤੇ ਉਹਨਾਂ ਦਾ ਡਾਇਲੌਗ ਡਿਲੀਵਰੀ ਤੇ ਤੇਰੀ ਇਹ ਦੋਵੇਂ ਆਪਸ ਵਿੱਚ ਮੈਚ ਨਹੀਂ ਹੁੰਦੇ। ਅੱਛਾ ਮੇਰੀ ਗੱਲ ਸੁਣੋ, ਮੈਂ ਸਪੀਕਰ ਬਣਾਉਣਾ ਸਿੱਖਾਂਗਾ ਨਾ ਇਹਦੀ ਮੈਨੂੰ ਜਾਂਚ ਆ ਜਾਏਗੀ, ਜਾਂ ਕੁਰਸੀ ਬਣਾਉਣਾ ਸਿੱਖਾਂਗਾ ਇਹਦੀ ਮੈਨੂੰ ਜਾਂਚ ਆ ਜਾਏਗੀ। ਵਾਹਦ ਡਰਾਮਾ ਦੇ ਵਿੱਚ ਇਹ ਮਤਲਬ ਐਕਟਿੰਗ ਹੈ, ਇਹਦੀ ਜਾਂਚ ਨਹੀਂ ਆ ਸਕਦੀ ਸਾਰੀ ਜ਼ਿੰਦਗੀ। ਹੁਣ ਜਿਹੜੀ ਮੇਰੇ ਅੰਦਰ ਕੁਆਲਿਟੀ ਉਹ ਤੁਹਾਡੇ ਅੰਦਰ ਨਹੀਂ ਹੋ ਸਕਦੀ। ਜਿਹੜੀ ਤੁਹਾਡੇ ਅੰਦਰ ਕੁਆਲਿਟੀ ਉਹ ਮੇਰੇ ਅੰਦਰ ਨਾ ਹੀ ਆਵੇ ਤੇ ਚੰਗੀ ਗੱਲ ਹੈ। ਐਸੀ ਗੱਲ ਵੀ ਇਹ ਦਵਾ ਕਿੱਥੇ ਕੁਆਲਿਟੀਆਂ ਸਾਡੇ ਵਿੱਚ ਵੀ ਨਾ ਹੀ ਆਉਣ। ਠੀਕ ਹੈ। ਔਰ ਜਿਹੜਾ ਤੁਹਾਡਾ ਕੈਮਰਾਮੈਨ ਅੱਲਾਹ ਤਾਲਾ ਨੂੰ ਜ਼ਿੰਦਗੀ ਦੇਵੇ,
बहुत बकवास आदमी है, मेरा दोस्त है, नहीं मेरा दोस्त है। ਵਿੱਚ ਐਂ ਜਦੋਂ ਉਹਨੂੰ ਕੋਈ ਵੀਡੀਓ ਬਣਾਵੇ ਮੂੰਹ 'ਚ ਪਾਨ ਕੱਢ ਲਿਆ ਕਰੇ। ਇਹ ਉਹਦੀ ਮਜਬੂਰੀ ਹੈ। ਮੇਰਾ ਦਿਲ ਕਰ ਉਹਦਾ ਮੂੰਹ ਭਲਾ ਕਹਿੰਦੇ ਮੈਂ ਹਲਕੀ ਜਿਹੀ ਮੈਂ ਬਰਦਾਸ਼ਤ ਕੱਢਣ ਲਗਾ, ਤੁਹਾਡੇ ਕੈਮਰਾਮੈਨ ਦਾ ਮੂੰਹ ਭਲਾ ਕਹਿੰਦੇ ਇੰਜ ਲੇਕਿਨ ਮੇਰੇ ਕੋਲ ਹੋ ਜਾਂਦੀ ਹੈ। ਐ ਸਮਝੋ ਕਿੰਨਾ ਕੰਟਰੋਲ ਕੀਤਾ, ਇੰਜ ਕੀਤਾ ਜੇ। ਅੱਛਾ ਗੁੱਡੂ, ਤੇਰੇ ਇਹ ਡਰਾਮੇ ਤੇਰੇ ਘਰ ਵਾਲੇ ਵੀ ਵੇਖਦੇ ਸੀ? ਐ ਨਹੀਂ ਮੈਂ ਕੇਬਲ ਤੇ ਜ਼ਾਹਰ ਲੱਗੇ ਹੁੰਦੇ ਨੇ, ਸਾਡਾ ਭਾਈ ਆ ਗਿਆ, ਭਾਈ ਨੂੰ ਅੱਗੇ ਕਰ ਦਿਓ। ਕਿਉਂ ਇਹ ਕੀ ਕਹਿਣ ਡਿਆ? ਅੱਛਾ ਮੈਂ ਕਿਹਾ ਮੇਰਾ ਡਰਾਮਾ ਨਵਾਂ ਆਇਆ ਵੇਖਿਆ? ਉਹ ਕਹਿੰਦੇ ਨੇ ਨਹੀਂ ਯਾਰ। ਮੈਂ ਕਿਹਾ ਮੈਨੂੰ ਖੁਸ਼ੀ ਨਹੀਂ ਦੇ ਰਿਹਾ ਤੁਸੀਂ ਕੋਈ। ਇਹ ਡਰਾਮਾ ਜਦੋਂ ਰਿਲੀਜ਼ ਹੋਵੇਗਾ ਮੈਨੂੰ ਬੜੀ ਸਰ ਡਰਾਮਾ ਮੈਂ ਰੋਇਆ ਵੀ ਹਾਂ, ਅਤੇ ਰੋਣ ਦੇ ਵਿੱਚ ਮੈਂ ਆਪਣੀ ਦਿਲ ਦੀ ਖਵਾਹਿਸ਼ ਵੀ ਦੱਸੀ ਜਿਹੜੀ ਜ਼ਿੰਦਗੀ। ਉਹਨੂੰ ਮੈਂ ਕਿਹਾ ਕਿ ਮੈਂ ਵੀ ਰਹਿ ਗਿਆ ਤੇ ਧਿਆਨ ਕਰ, ਲੇਕਿਨ ਉਹ ਹੀਰੋ 'ਤੇ ਮਰਦੀ ਸੀ ਜ਼ਿੰਦਗੀ, ਸਾਡੀ ਜ਼ਿੰਦਗੀ ਬਰਬਾਦ ਹੋ ਗਈ ਉੱਥੇ। ਇਹ ਬੜੇ ਬੰਦੇ ਨੇ ਉਹ ਵਿੱਚ ਕੀ ਮਸਲਾ ਕੀ ਹੈ ਭਾਈ? ਕਦੀ ਤੈਨੂੰ ਵੀ ਪਿਆਰ ਹੋਇਆ? ਮੈਨੂੰ हाय मैंने तुमसे इश्क किया और तुमने मेरे साथ व्यापार किया। ओ फिक्रा सुना, ਇਹਦਾ ਰਾਈਟਰ ਮੈਂ ਖੁਦ ਹਾਂ, ਕੈਸਰ ਸੁਣਾ ਲਾਂਗੇ, ਕੱਲ ਸੁਣ ਲਓ। ਉਹ ਮੇਰੇ ਭਾਈ ਨੇ, ਲੇਕਿਨ ਮੈਂ ਕੀਤਾ ਲੇਕਿਨ ਨਾਕਾਮ ਹੋ ਗਿਆ। ਮਜਬੂਰੀਆਂ ਉਹਨਾਂ ਦੀਆਂ, ਮੇਰੀਆਂ ਨਹੀਂ। ਉਹਨਾਂ ਦੀਆਂ ਕੀ ਮਜਬੂਰੀਆਂ? ਮੈਂ ਕਿਹਾ ਜ਼ੇਵਰ ਲੈ ਕੇ ਦਿੱਤਾ ਬੀਬੀ ਨੂੰ, ਮੈਂ ਕਿਹਾ ਇਹ ਜ਼ੇਵਰ ਤੁਹਾਡੇ ਲਈ ਮੈਂ ਲਿਆਂਦਾ ਬਿਹਤਰੀਨ। 2 ਮਹੀਨੇ ਬਾਅਦ ਪੁੱਛਿਆ, ਮੈਂ ਕਿਹਾ ਕਿੱਥੇ ਜੇ ਹੋ? ਕਹਿੰਦੇ ਨੇ ਡਿੱਗ ਗਿਆ। ਮੈਂ ਕਿਹਾ ਕਿੰਨੇ 'ਚ? ਇਹ ਜਦੋਂ ਸਮਝ ਲੱਗੀ ਹੈ ਨਾ ਕਿ नहीं ये वसाने वाले लोग नहीं, वो तो छाड़ देते। इसलिए मैं क्या, मैंने तुमसे इश्क किया, तुमने मुझसे व्यापार किया। अपने आंसू खुद पूछिएगा, लोग पूछेंगे तो सौदा करेंगे। ये भी मेरी लाइन है कि मतलब थले वाले समझो। अच्छा ध्यान में भी पढ़ा तो ਜਿਹੜੇ ਤੁਹਾਡੇ ਦੋਸਤ ਨੇ ਜਿਨ੍ਹਾਂ ਦੇ ਆਪਣੇ ਵਾਲ ਬਹੁਤ ਖੂਬਸੂਰਤ ਨੇ, ਜੇ ਤੋਂ ਹਟ ਕੇ ਕਿਸੇ ਹੋਰ ਤੁਸੀਂ ਮਤਲਬ ਰਜਨੀਕਾਂਤ ਤੋਂ ਤੁਹਾਨੂੰ ਜੁਗਤ ਕਿਉਂ ਨਹੀਂ ਹੋ ਸਕਦੀ? ਮੈਨੂੰ ਇਹ ਦੱਸੋ। ਭਾਈਜਾਨ ਤੁਹਾਨੂੰ ਵੀ ਕਰ ਸਕਨੇ ਅਸੀਂ ਮਾਂ। ਮੈਨੂੰ ਮਾਵੀ ਦੇ ਕਿਉਂਕਿ ਤੇਰੀ ਜੁਗਤ ਬੜੀ ਖਤਰਨਾਕ। ਨਾ ਸਰ ਮੈਂ ਹੁਣ ਸ਼ਰੀਫ ਆਦਮੀ ਆ, ਕੱਲ ਤੋਂ ਮੈਂ ਬਦਮਾਸ਼ ਹੋ ਜਾਣਾ। ਇਹ ਜਿਹੜੀ ਤੇਰੀ ਫੀਲਿੰਗ ਹੈ ਜਾਂ ਕਿਉਂਕਿ ਬੱਬੂ ਬਰਾੜ ਸਾਹਿਬ ਸੀ ਨਾ, ਉਹ ਜਿਸ ਵਕਤ ਆਉਂਦੇ ਸੀ ਸਟੇਜ ਤੇ ਉਹਨਾਂ ਦੇ ਇੱਕ ਆਪਣਾ ਸਟਾਈਲ ਸੀ ਜੀ ਕਿ ਉਹ ਸਟਾਈਲ ਹੀ ਮਾਰਦੇ ਸੀ ਕਿ ਕਲੈਪ ਹੋ ਜਾਂਦੀ ਸੀ, ਲੋਕ ਹੱਸ ਪੈਂਦੇ ਸੀ। ਉਸ ਤੋਂ ਬਾਅਦ ਉਹ ਕੁਆਲਿਟੀ ਮੈਂ ਦੇਖੀ ਗਈ ਤੇ ਤੁਹਾਡੇ ਵਿੱਚ ਕਿ ਤੁਸੀਂ ਜਦੋਂ ਸਟੇਜ ਤੇ ਆਉਂਦੇ ਜੇ, ਤੁਹਾਡੇ ਆਉਣ ਦੇ ਨਾਲ ਤੁਹਾਡੇ ਜਿਹੜੇ ਕੋਈ ਸਟਾਈਲ ਹੁੰਦੇ ਨੇ ਉਹ ਸਹੀ ਪਬਲਿਕ ਇੰਜੋਏ ਕਰ ਲੈਂਦੀ। ਅਲਹਮਦੁਲਿਲਾ। ਤੁਸੀਂ ਲੇਕਿਨ ਮੈਨੂੰ ਤੁਹਾਡੇ ਚੈਨਲ ਨੇ ਵੀ ਬੜਾ ਪ੍ਰਮੋਟ ਕੀਤਾ, ਯਕੀਨ ਕਰੋ। ਇਹਦੇ ਵਿੱਚ ਇਧਰ ਪਾਕਿਸਤਾਨ ਦਾ ਬੜਾ ਹੱਥ ਜੇ। ਤੁਸੀਂ ਉਦੋਂ ਵੀਡੀਓ ਬਣਾਈ ਹੈ ਜਦੋਂ ਸਾਡੀ ਵੀਡੀਓ ਦਾ ਰਿਵਾਜ ਨਹੀਂ ਸਾਡੇ ਵਾਸਤੇ, ਨਵੇਂ ਬੰਦੇ ਵਾਸਤੇ। ਤੁਹਾਡੇ ਚੈਨਲ ਨੇ ਸਾਨੂੰ ਪ੍ਰਮੋਟ ਕੀਤਾ, ਤੁਹਾਡੇ ਚੈਨਲ ਨੇ ਸਾਨੂੰ ਬਾਹਰ ਦੇ ਮੁਲਕਾਂ ਤੱਕ ਪ੍ਰਮੋਟ ਕੀਤਾ। ਲੋਕ ਜਾਣਨ ਲੱਗ ਪਏ ਕਿ ਇਧਰ ਪਾਕਿਸਤਾਨ ਦੇ ਵਿੱਚ ਜਿਹੜੀ ਗੁਫ਼ਤਗੂ ਕਰਦੇ ਵੇਖੀ ਜਾਂਦੀ। ਠੀਕ ਹੈ ਨਾ, ਇਹ ਸੀਰੀਅਸ ਨਾ ਲੈਣਾ, ਮੈਂ ਲੈਣਾ ਬੋਲਣ ਡਿਆ ਵੈਸੇ ਨਾਲ ਕਰੂੰ। ਵੈਸੇ ਮੈਂ ਗੱਲ ਕੀਤੀ ਹੈ ਇਹ ਜੇ ਅਸਲ ਕਾਮੇਡੀ। ਮੈਂ ਤੁਹਾਨੂੰ ਹਸਾਇਆ, ਮੈਨੂੰ ਕਿੰਨੀ ਖੁਸ਼ੀ ਮਿਲੀ, ਮੈਂ ਅੰਦਰੋਂ ਕਿੰਨਾ ਗਮਗੀਨ ਆ ਤੁਹਾਨੂੰ ਨਹੀਂ ਪਤਾ ਨਾ, ਮੈਂ ਤੁਹਾਨੂੰ ਦੱਸਣਾ ਵੀ ਨਹੀਂ। ਕਿਹੜੇ ਡਾਇਰੈਕਟਰ ਤੋਂ ਮੁਤਾਸਰ ਹੈਗਾ? ਮੈਂ ਸਾਰੇ ਡਾਇਰੈਕਟਰ ਅੱਛੇ ਨੇ, ਬੜੇ ਪਿਆਰੇ ਨੇ। ਇਹ ਗੱਲ ਨਾ ਕਰੋ। ਕਿਉਂ? ਮੇਰੇ ਦੋਸਤ ਨੇ ਸਾਰੇ ਜਿੰਨੇ ਨੇ, ਲੇਕਿਨ ਮੈਂ ਕੰਮ ਜ਼ਿਆਦਾ ਡਾਕਟਰ ਅਜਮਲ ਮਲਿਕ ਸਾਹਿਬ ਨਾਲ ਕੀਤਾ ਅਤੇ ਸਰਫਰਾਜ਼ ਵਿੱਕੀ ਸਾਹਿਬ ਨਾਲ ਕੀਤਾ, ਦੋਨੇ ਮਜ਼ੇਦਾਰ ਨੇ। ਲੇਕਿਨ ਇਹ ਜਿਹੜਾ ਹੁਣ ਜਿਹੜਾ ਮੌਜੂਦਾ ਇਸ ਡਰਾਮੇ ਦਾ ਡਾਇਰੈਕਟਰ ਹੈ ਕੈਸਰ ਸਨਾਉਲਾ ਸਾਹਿਬ, ਉਹਨੇ ਦੱਸਿਆ ਕਿ ਮੈਂ ਡਰਾਮਾ ਕਰ ਸਕਣਾ ਅਗਰ ਮੈਂ ਸਾਡੇ ਤੋਂ ਵੱਡੀ ਆਪਣੀ ਫੋਟੋ ਲਾਈਏ। ਦੱਸੋ ਯਾਰ ਤੂੰ ਕੀ ਪਿਆ ਕਰਨਾ ਡਾਇਰੈਕਟਰ ਯਾਰ? ਵੈਸੇ ਉਹਨੇ ਸੁਣਨਾ ਹੀ, ਉਹ ਕੋਈ ਗੱਲ ਨਹੀਂ, ਲੇਕਿਨ ਹਦਾਇਤਕਾਰੀ ਹੈ ਨਾ ਮਜ਼ੇਦਾਰ। ਮੈਂ ਕਹਿੰਦਾ ਜਦੋਂ ਇਹ ਡਰਾਮਾ ਰਿਲੀਜ਼ ਹੋਏਗਾ, ਮੈਂ ਇੰਦਰ ਪਾਕਿਸਤਾਨ ਦੇ ਵਸੀਲੇ ਨਾਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਦੋਸਤੋ, ਇਹ ਡਰਾਮਾ ਜ਼ਰੂਰ ਵੇਖੋ, ਹੀਰਾ ਦੇ ਪੰਨਾ। ਔਰ ਕੈਸਰ ਸਨਾਉਲਾ ਸਾਹਿਬ ਨੇ ਜਿਹੜੀਆਂ ਲਾਈਨਾਂ ਲਿਖੀਆਂ ਨੇ, ਕਈ ਵਾਰੀ ਤਾਂ ਮੈਂ ਭੁੱਲਿਆ ਵੀ ਹਾਂ ਵਿੱਚੋਂ, ਲੇਕਿਨ ਮਜ਼ਬੂਤ ਲਿਖੀਆਂ। ਉਹਨਾਂ ਕਿਹਾ ਜ਼ੇਰ ਜ਼ਬਰ ਦਾ ਫਰਕ ਨਹੀਂ ਹੋਣਾ ਚਾਹੀਦਾ। ਉਹਨੂੰ ਯਾਦ ਕਿਸ ਤਰ੍ਹਾਂ ਕੀਤੀ ਹੈ? ਮੈਂ ਪੁੱਛ ਨਾ ਪੁੱਛੋ, ਬੰਦਾ ਕਿ ਪਿੱਛੇ ਸੀ ਮੈਨੂੰ ਯਾਦ ਕਰੋ। ਉਹਨੇ ਮੈਨੂੰ ਪੁੱਛਿਆ, ਮੈਂ ਕਿਹਾ ਓਕੇ, ਕਿਸੇ ਨੂੰ ਪਤਾ ਵੀ ਸਿਰ ਵੀ ਨਹੀਂ ਹੁੰਦਾ, ਲੇਕਿਨ ਮੈਂ ਲਾਈਨਾਂ ਯਾਦ ਕੀਤੀਆਂ। ਅਗਰ ਮੂੰਹ 'ਚ ਪਾਨ ਕਰਦੇ ਬੜਾ ਚੰਗਾ ਭਾਈ ਹੈ ਤੁਹਾਡਾ। ਅੱਛਾ ਗੱਲ ਹੋ ਰਹੀ ਹੈ ਕਿ ਲਾਈਨਾਂ ਉਹਨੇ 9-10 ਦਿਨ ਭਾਈ ਜੀ ਮੇਰੀ ਰੈਸਲ ਕਰਾਈ ਕੱਲੇ ਦੀ, ਜਿਹਨੂੰ ਕਿਹਾ ਗਿਆ ਕਿ ਇਹ ਡਰਾਮੇ 'ਚ ਜ਼ਹਿਰ ਬਾਤ ਹੈ। ਹੈਲੋ ਬੜੀ ਸਮਝਦਾਰੀ, ਹੈਲੋ ਭਾਈ। ਅੱਛਾ ਉਹ ਆਪਣਾ ਬੰਦਾ ਨਾ।
ਸਮਝੋ ਉਹ ਆਮ ਹੈ, ਕੋਈ ਐਸੀ ਗੱਲ ਨਹੀਂ, ਮੈਂ ਧਿਆਨ ਪਵਾ ਰਿਹਾ। ਇਹ ਕਹਿਣਾ ਚਾਹੀਦਾ ਫਨਕਾਰ ਦੇ ਬਾਰੇ 'ਚ, ਕੋਈ ਵੀ ਫਨਕਾਰ ਕਿਹਾ ਕਿੰਨੇ? ਨਹੀਂ, ਮੇਰੇ ਦੋਸਤ ਹੀ ਉਹਨੇ ਕਿਹਾ, ਮੈਂ ਨਹੀਂ, ਦੋ ਮੇਰੇ ਦੋਸਤ ਨੇ ਉਹਨਾਂ ਨੇ ਕਿਹਾ, ਮੈਨੂੰ ਪਤਾ, ਲੇਕਿਨ ਡਿਲੀਵਰ ਉਹਨੇ ਕੀਤਾ ਕੈਸਾ ਸੁਨਾਉਲਾ ਸਾਹਿਬ ਨੇ, ਮੈਂ ਇਹਦੇ ਕੋਲ ਕੰਮ ਕਰਾ ਲੈਣਾ ਹੈ ਉਹਨੇ ਫਿਰ ਲਿਆ। ਲਿਆ, ਔਰ ਤੁਸੀਂ ਵੇਖਿਆ। ਬਿਲਕੁਲ, ਇਸ ਦੇ ਕੁਛ ਔਰ ਕਿਹੜੀ ਅਦਾਕਾਰਾ ਤੋਂ ਮੁਤਾਸਰ? ਇਹ ਸਾਰੀਆਂ ਤੋਂ ਹੀ, ਸਾਰੀਆਂ ਮੈਨੂੰ ਚੰਗੀਆਂ ਲੱਗਦੀਆਂ ਜਿਹੜੀਆਂ ਮੇਰੇ ਨਾਲ ਕੰਮ ਕਰਦੀਆਂ ਨੇ, ਯਕੀਨ ਕਰੋ ਦਿਲੋਂ ਮੈਂ ਉਹਨਾਂ ਨੂੰ ਲਾਈਕ ਕਰਨਾ। 4 ਤੋਂ 5 ਆਪਣੇ ਮਸ਼ਹੂਰ ਸਟਾਈਲ, ਆਪਣੇ ਮਸ਼ਹੂਰ ਡਾਇਲੌਗ ਸਾਡੇ ਨਾਜ਼ਰੀਨਾਂ ਵਾਸਤੇ। ਅੱਛਾ ਜੀ, ਅਗਰ ਮੈਂ ਇੱਕ ਡਾਇਲੌਗ ਬੋਲਣਾ ਤਾਂ ਤੁਸੀਂ ਆਇਆ ਕਿ ਉਹਦੀ ਤੁਸੀਂ ਪੈਰਵਡੀ ਡਬਿੰਗ ਕਰ ਸਕਦੇ ਹੋ? ਮੈਂ ਤਾਂ- ਕਾਬਲ ਆਦਮੀ ਹੋ, ਵਰਨਾ ਕਿਸੇ ਕਾਬਲ ਮੈਂ ਤੁਹਾਨੂੰ ਛੱਡਾਂਗਾ ਇਸ ਵਾਰ, ਠੀਕ ਹੈ ਨਾ। ਇਹ ਕੀ ਭਲਾ ਮੈਂ ਕਿਹਾ ਨਹੀਂ ਪਤਾ। ਤੁਹਾਨੂੰ ਗੰਦੀਆਂ ਗਾਲਾਂ ਕੱਢੀਆਂ ਉਹ ਵੈਸੇ ਹੀ ਯਾਰ ਜੋ ਆਇਆ ਤਾਂ ਇਹ ਮੇਰਾ ਰੋਲ ਜਿਹੜਾ ਨਾ ਪਾਇਨ ਹਰ ਜ਼ਬਾਨ ਦੇ ਜਿੰਨੀਆਂ ਤਮਾਮ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ ਉਹਨਾਂ ਦੇ ਕੋ ਆਹੋ ਆਹੀ ਕਰਨਾ, ਅੰਗਰੇਜ਼ ਭਾਵੇਂ ਅੰਗਰੇਜ਼ਾਂ ਤੋਂ ਕਰ ਲਓ ਤਾਂ ਮੈਂ ਇਸ਼ਾਰਾ ਸਮਝਣਾ ਕਿ ਕਿੱਥੇ ਬੋਲਣਾ ਕਿਸੇ ਨੇ, ਹਰ ਜ਼ਬਾਨ 'ਚ ਹੋ ਜਾਂਦਾ। ਤੇ ਬਾਕੀ ਤੁਸੀਂ ਕਿਤੋਂ ਵੀ ਕੱਟ ਕੇ ਮੇਰੀਆਂ ਗੱਲਾਂ ਲਾ ਸਕਦੇ ਹੋ ਜਿਹੜੀਆਂ ਸ਼ਰਾਫਤ ਨਹੀਂ ਨੇ। ਕਰੇ ਸੀ, ਹੁਣ ਲਾਈਵ ਦਿਖਾਉਂਦੇ। ਲਾਈਵ ਆ ਰਹੇ ਹੋ ਹਾਂਜੀ ਭਾਈ ਜੀ, ਮੈਂ ਕੈਮਰੇ 'ਚ ਆ ਰਿਹਾ। ਓ ਆ ਰਿਹਾ। ਓਕੇ, ਉਧਰ ਵੀ ਵੇਖੋ, ਚੁਟਕੀ ਵੇਖੋ। ਮੈਸੇਜ ਦੇ ਦਿਓ ਆਖਿਰ ਚ। ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਦੋਸਤੋ, ਤਮਾਸ਼ੀਲ ਦੇ ਵਿੱਚ ਹੁਣ ਫੈਮਿਲੀ ਡਰਾਮੇ ਵਾਕਈ ਲੱਗਣ ਲੱਗ ਪਏ ਨੇ। ਜਿਹੜਾ ਨਵਾਂ ਡਰਾਮਾ ਹੈ ਇਹਦੀ ਵੀ ਮਿਹਨਤ ਹੁਣ ਹੋ ਰਹੀ ਹੈ। ਦਰਅਸਲ ਇਹਦੇ ਵਿੱਚ ਵੀ ਤੇਰੇ ਇਹਦੇ ਵਿੱਚ ਮੈਂ ਨਾ ਉਹ ਕੀ ਕਹਿੰਦੇ, ਮੇਰੀ ਲੈਲਾ ਮੈਨੂੰ ਦੇ ਦੇ, ਮੇਰੀ ਲੈਲਾ ਮਜਨੂ, ਮੈਂ ਮਜਨੂ ਦਾ ਕਿਰਦਾਰ ਕਰ ਰਿਹਾ। ਲਾਲਾ ਕੌਣ? ਉਹ ਨਹੀਂ ਮੈਨੂੰ ਪਤਾ, ਲੈ ਪਤਾ ਲੱਗਣਾ ਜਾ ਕੇ। ਅੱਛਾ, ਜਿਹੜਾ ਪਿਛਲਾ ਡਰਾਮਾ ਗਿਆ ਉਸ ਦੇ ਵਿੱਚ ਤੁਹਾਡੇ ਨਾਲ ਇੱਕ ਮੁਖਤਾਰ ਚੰਦ ਸਾਹਿਬ ਸੀ, ਉਹਨਾਂ ਦਾ ਕਰੈਕਟਰ ਬੜਾ ਅੱਛਾ ਸੀ। ਯਾਰ ਮੁਖਤਾਰ ਉਹਦੇ ਸਾਹਿਬ। ਬਾਰੇ ਕੀ ਕਹੇ? ਆਇਆ ਕਿ ਉਹ ਉਹਨਾਂ ਨੇ ਦੱਲਾ ਭਾਈ ਦਾ ਰੋਲ ਕੀਤਾ, ਦੱਲੇ ਭਾਈ ਦਾ। ਤੁਹਾਨੂੰ ਲੱਗਿਆ ਕਿ ਅਸੀਂ ਉਹਨੂੰ ਇੱਕ ਵਾਰੀ ਵੀ ਦੱਲਾ ਕਿਹਾ ਹੋਵੇ, ਔਰ ਵਾਮ ਨੂੰ ਪਤਾ ਲੱਗ ਗਿਆ ਕਿ ਦੱਲਾ, ਨਹੀਂ ਤੇ ਡਾਇਰੈਕਟਲੀ ਦਾਓ ਦੱਲਿਆ ਉਹ ਦੱਲਿਆ, ਇਹ ਤੇ ਗੁਫ਼ਤਗੂ ਹੀ ਨਹੀਂ ਸੀ ਹੋਈ। ਬਿਲਕੁਲ ਇਸ ਤਰ੍ਹਾਂ ਹੀ। एटा समझदार दल्ला मैं पहली दफा देखा, यकीन तुसी तो लगा कि नहीं? नहीं वाकई। उसी को क्या कहते हैं, नाम क्या था वो आपने देखा ड्रामा, क्या नाम था भला उसका? लो ए हुण वेख के आए नाजरीन तो भुल गए ने, मैं इन्हां दे बारे की कमाऊं तुहानूं मैनूं दसो। तू ही दस दे। बनारस भाई, बनारस हाँ, हिंदुस्तान तो आए हो तुसी? नहीं पाकिस्तान तो। आओ तां नहीं याद होण डिया, और देखो उग्रवाद नहीं याद हो गया सामने। मैसेज दे दे आखिर। मैसेज ये देना चाहना कि इनर पाकिस्तान देखो, बड़े बड़े प्रोग्राम तुहानूं मिलणगे ते इनू लाइक करो और सबसक्राइब करो, जिन्ना अगे शेयर कर सकते हो करो। यकीन करो तुहाडे मोबाइलों दे विच वड़ना चाहिए इनर पाकिस्तान। बड़ियां प्यारियां वीडियो बनाते जे ते सच्चियां गल्लां भी करदा जी इनर पाकिस्तान। मैं इन्हां तो डर जा किसी कुड़ी नूं हत्थ नहीं लांदा, यकीन करो, पता नहीं इनर पाकिस्तान दा पीछे चढ़िया होवे मेरे। आहो भाई मैनूं डर है ना तेरा। बहुत मेहरबानी भाई। ओके सारा ਜੀ ਤੇ ਨਾਜ਼ਰੀਨ, ਤੁਸੀਂ ਗੁੱਡੂ ਕਮਾਲ ਦੀਆਂ ਗੱਲਾਂ ਸੁਣੀਆਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਮੈਨੂੰ ਤੇ ਗੁੱਡੂ ਕਮਾਲ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।